ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਦਾ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਮਾਫੀ ਚਾਹੁੰਦੇ ਹਾਂ ਥੋੜ੍ਹੀ ਜੀ ਜਿਹੜੀ ਟੈਕਨੀਕਲ ਪ੍ਰੋਬਲਮ ਸੀ। ਅਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮਾਉਂਟ, ਭਵਨ ਸਿੰਘ, ਗੌਰਵ ਸਿੰਘ ਸਹੋਤਾ ਯੂਨੀਵਰਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਹੈਗੀ ਜੀ ਮੈਨੂੰ ਲੱਗ ਰਿਹਾ ਅੱਜ ਥੋੜ੍ਹੀ ਟੈਕਨੀਕਲ ਪ੍ਰੋਬਲਮ ਜਿਹੜੀ ਆ ਉਹ ਚੱਲ ਰਹੀ ਆ ਸਟੂਡੀਓ ਦੇ ਨਾਲ। ਉੱਧਰ ਕੋਂਟੈਕਟ ਜਿਹੜਾ ਉਹ ਸਾਡਾ ਨਹੀਂ ਬਣ ਪਾ ਰਿਹਾ। ਅਤੇ ਕੁਛ ਕੁ ਜਿਹੜੀਆਂ ਮੈਂ ਅਹਿਮ ਖਬਰਾਂ ਦੇ ਬਾਰੇ ਜੇ ਆਪਾਂ ਜਾਣਕਾਰੀ ਤੁਹਾਨੂੰ ਜਿਹੜੇ ਉਹ ਦਿੰਦੇ ਜਾਈਏ ਤਾਂ ਇਸ ਮੌਕੇ ਜਿਹੜੇ ਜੱਜ ਏਮੀ ਬੈਰਟ ਸੀਗੇ ਉਹਨਾਂ ਦੀ ਕਨਫਰਮੇਸ਼ਨ ਵੋਟ ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਐਮੀ ਬੈਰਟ ਜਿਹੜੇ ਆ ਉਹਨਾਂ ਨੂੰ ਸੈਨੇਟ ਨੇ ਕਨਫਰਮ ਜਿਹੜਾ ਉਹ ਕਰ ਦਿੱਤਾ ਆ ਅਤੇ ਉਹ ਹੁਣ ਜਿਹੜੇ ਜਸਟਿਸ ਬੈਰਟ ਜਿਹੜੇ ਆ ਉਹ ਬਣ ਜਾਣਗੇ। ਸੁਪਰੀਮ ਕੋਰਟ ਦੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਨੋਮੀਨੀ ਜਿਹੜੇ ਆ ਨਿਯੁਕਤ ਕੀਤੇ ਸੀਗੇ, ਉਹਨਾਂ ਨੂੰ 48 ਦੇ ਮੁਕਾਬਲੇ 52 ਵੋਟਾਂ ਜਿਹੜੀਆਂ ਆ ਉਹ ਸੈਨੇਟ ਦੇ ਵਿੱਚ ਪਈਆਂ ਆ। ਇਸ ਦੇ ਨਾਲ ਸੈਨੇਟ ਨੇ ਜੱਜ ਐਮੀ ਬੈਰਟ ਨੂੰ ਜਿਹੜਾ ਕਨਫਰਮ ਕਰ ਦਿੱਤਾ ਆ। ਅਤੇ ਇਹ ਦੱਸਿਆ ਜਾ ਰਿਹਾ ਵੀ ਕੁਛ ਸਮੇਂ ਦੇ ਵਿੱਚ ਹੀ ਥੋੜ੍ਹੇ ਚਿਰ ਬਾਅਦ ਹੀ ਜਿਹੜੇ ਜਸਟਿਸ ਰੋਬਰਟਸ ਆ ਕੱਲ੍ਹ ਨੂੰ ਜੁਡੀਸ਼ੀਅਲ ਓਥ ਸੈਰੇਮਨੀ ਜਿਹੜੀ ਆ ਉਹ ਉਹਨਾਂ ਦੀ ਕੱਲ੍ਹ ਨੂੰ ਜਿਹੜੀ ਉਹ ਕਰਨ ਜਾ ਰਹੇ ਨੇ। ਸੋ 48 ਵੋਟਾਂ ਜਿਹੜੀਆਂ ਆ ਉਹਨਾਂ ਨੂੰ ਉਸ ਪਾਸੇ ਵੱਲ ਨੂੰ ਅਤੇ 52 ਵੋਟਾਂ ਜਿਹੜੀਆਂ ਇਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਪਈਆਂ ਪਾਰਟੀ ਲਾਈਨ ਦੇ ਆਧਾਰ ਦੇ ਉੱਤੇ ਜਿਹੜੀਆਂ ਉਹ ਵੋਟਾਂ ਰਹੀਆਂ ਨੇ। ਸੋ ਜਿਹੜਾ ਅਨੁਮਾਨ ਸੀਗਾ ਉਹੀ ਜਿਹੜਾ ਹੋਇਆ ਆ। ਰਾਸ਼ਟਰਪਤੀ ਚੋਣਾਂ ਤੋਂ 8 ਦਿਨ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਦੁਆਰਾ ਨਿਯੁਕਤ ਕੀਤੇ ਗਏ ਜੱਜ ਨੇ ਉਹ ਹੁਣ ਜਸਟਿਸ ਦੀ ਸਹੁੰ ਜਲਦ ਹੀ ਜਿਹੜੇ ਉਹ ਚੁੱਕਣਗੇ। ਰਾਸ਼ਟਰਪਤੀ ਟਰੰਪ ਨੇ ਆਪਣੇ ਕਾਰਜਕਾਲ ਦੇ ਦੌਰਾਨ 3 ਜਸਟਿਸ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਵਿੱਚ ਨਿਯੁਕਤ ਕੀਤੇ ਨੇ। ਇਹ ਜਸਟਿਸ ਐਮੀ ਬੈਰਟ
ਜਿਹੜੇ ਬਣਨ ਦੇ ਨਾਲ ਉੱਥੇ ਕੰਜ਼ਰਵੇਟਿਵਸ ਦੀ ਜਿਹੜੀ ਮੈਜੋਰਿਟੀ ਆ ਉਹ ਹੁਣ ਪੱਕੀ ਜਿਹੜੀ ਹੋ ਗਈ ਆ। 3 ਲਿਬਰਲ ਜਸਟਿਸਿਸ ਤੇ 6 ਜਿਹੜੇ ਜਸਟਿਸਿਸ ਨੇ ਉਹ ਹੁਣ ਕੰਜ਼ਰਵੇਟਿਵ ਮੈਜੋਰਟੀ ਜਿਹੜੀ ਉਸ ਦੇ ਵਿੱਚ ਬਣ ਗਈ ਹੈਗੀ ਆ। ਸੋ ਰਾਸ਼ਟਰਪਤੀ ਟਰੰਪ ਦਾ ਇਹ ਕਾਰਜਕਾਲ ਇਸ ਪੱਖੋਂ ਬਹੁਤ ਹੀ ਜ਼ਿਆਦਾ ਮਹੱਤਤਾ ਜਿਹੜਾ ਉਹ ਰਿਹਾ ਆ, ਖਾਸ ਕਰਕੇ ਜੇ ਆਪਾਂ ਰਿਪਬਲਿਕਨ ਪਾਰਟੀ ਜਾਂ ਕੰਜ਼ਰਵੇਟਿਵ ਜਿਹੜੇ ਖਿਆਲਾਤ ਵਾਲੇ ਲੋਕ ਆ ਉਹਨਾਂ ਦੇ ਮੱਦੇਨਜ਼ਰ ਤੋਂ ਦੇਖਿਆ ਜਾਵੇ ਤਾਂ। ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ ਕੈਲੀਫੋਰਨੀਆ ਦੇ ਫਾਇਰ ਫਾਈਟਰਸ ਦੇ ਸੰਬੰਧ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ 2 ਬਹੁਤ ਹੀ ਵੱਡੀਆਂ ਅੱਗਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਹੈਗੀਆਂ ਆ। ਇੱਕ ਸਦਰਨ ਕੈਲੀਫੋਰਨੀਆ ਦੇ ਵਿੱਚ ਹੈਗੀ ਆ ਜਿਹਦੇ ਨਾਲ 90,000 ਦੇ ਕਰੀਬ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਇਰਵਾਈਨ ਏਰੀਏ ਚੋਂ ਇਵੈਕੂਏਟ ਕੀਤਾ ਗਿਆ ਹੈਗਾ। ਦੂਜੀ ਸਨੋਮਾ ਏਰੀਏ ਦੇ ਵਿੱਚ ਲੱਗੀ ਹੋਈ ਆ। ਲਾਸ ਐਂਜਲਸ ਔਰੇਂਜ ਕਾਉਂਟੀ ਦੇ ਵਿੱਚ 2 ਫਾਇਰ ਫਾਈਟਰ, ਇੱਕ 26 ਸਾਲਾਂ ਦਾ ਤੇ ਇੱਕ 31 ਸਾਲਾਂ ਦਾ ਜਿਹੜੇ ਸਿਲਵਰੈਡੋ ਫਾਇਰ ਹੈਗੀ ਆ ਉਹਦੇ ਵਿੱਚ ਬੁਰੀ ਤਰ੍ਹਾਂ ਫੱਟੜ ਹੋ ਗਏ ਹੈਗੇ ਆ। 500 ਤੋਂ ਵੱਧ ਜਿਹੜੇ ਆ ਫਾਇਰ ਫਾਈਟਰ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ, ਪਰ ਹਵਾਵਾਂ ਇੰਨੀਆਂ ਜਿਹੜੀਆਂ ਤੇਜ਼ ਹੈਗੀਆਂ ਆ ਜਿਹਦੇ ਕਰਕੇ 22,000 ਦੇ ਕਰੀਬ ਜਿਹੜੇ ਘਰ ਆ ਉਹ ਅੱਗ ਦੀ ਲਪੇਟ ਵਿੱਚ ਆ ਸਕਦੇ ਹੈਗੇ ਆ। ਸੋ ਇਹ ਜਿਹੜਾ ਏਰੀਆ ਇਸ ਟਾਈਮ ਬਹੁਤ ਹੀ ਜ਼ਿਆਦਾ ਜਿਹੜਾ ਖਤਰਨਾਕ ਬਣਿਆ ਹੋਇਆ। ਇਰਵਾਈਨ ਸਦਰਨ ਕੈਲੀਫੋਰਨੀਆ ਏਰੀਆ ਜਿਹੜਾ ਹੈਗਾ ਆ ਯੁਰਬਾ ਲਿੰਡਾ ਏਰੀਆ, ਉੱਥੇ ਇੱਕ ਬਹੁਤ ਹੀ ਫੇਮਸ ਬਿਲਡਿੰਗ ਵੀ ਹੈਗੀ ਆ। ਪ੍ਰੈਜ਼ੀਡੈਂਟ ਨਿਕਸਨ ਦੀ ਉਹ ਬਰਥ ਪਲੇਸ ਆ, ਉਹਨਾਂ ਦਾ ਉੱਥੇ ਘਰ ਹੈਗਾ ਆ। ਤੇ ਇਸੇ ਤਰ੍ਹਾਂ ਸਨੋਮਾ ਏਰੀਆ ਇੱਧਰ ਬੇ ਏਰੀਏ ਦੇ ਵਿੱਚ, ਦੋਨਾਂ ਏਰੀਆ ਦੇ ਵਿੱਚ ਜਿਹੜੀ ਅੱਗ ਆ ਬਹੁਤ ਹੀ ਖਤਰਨਾਕ ਲੱਗੀ ਹੋਈ ਹੈਗੀ ਆ। ਜੀ ਬਿਲਕੁਲ। ਸੋ ਅਗਲੀਆਂ ਕੁਛ ਜਿਹੜੀਆਂ ਆਪਾਂ ਜਿੱਦਾਂ ਬਾਰ-ਬਾਰ ਦੱਸ ਰਹੇ ਹਾਂ, ਇਲੈਕਸ਼ਨ ਨੂੰ ਮਹਿਜ ਜਿਹੜੇ ਆ 1 ਵੀਕ ਰਹਿ ਗਿਆ। ਜਿਨ੍ਹਾਂ ਨੇ ਅਜੇ ਤੱਕ ਵੋਟ ਵੀ ਜਿਹੜੀ ਨਹੀਂ ਪਾਈ, ਕਿਰਪਾ ਕਰਕੇ ਆਪੋ ਆਪਣੀ ਜਿਨ੍ਹਾਂ ਨੇ ਘਰਾਂ ਦੇ ਵਿੱਚ ਮੇਲ ਇਨ ਬੈਲਟ ਜਿਹੜਾ ਉਹ ਆ ਚੁੱਕਾ ਹੋਊਗਾ ਤੇ ਉਸ ਨੂੰ ਜਿਹੜਾ ਉਹ ਪਾ ਕੇ ਜਿਹੜਾ ਉਹ ਘੱਲ ਦਿਓ। ਜਿਨ੍ਹਾਂ ਨੂੰ ਅਜੇ ਤੱਕ ਨਹੀਂ ਪਤਾ ਲੱਗਾ ਵੀ ਉਹਨਾਂ ਦਾ ਬੈਲਟ ਕਿੱਥੇ ਆ, ਤੇ ਟਰੈਕ ਮਾਈ ਬੈਲਟ ਕਰਕੇ ਤੁਸੀਂ ਆਪੋ ਆਪਣੇ ਸੂਬੇ ਦੇ ਹਿਸਾਬ ਦੇ ਨਾਲ ਚੈੱਕ ਕਰ ਲਓ। ਕੈਲੀਫੋਰਨੀਆ ਦੇ ਵਿੱਚ ਇਹ ਸਹੂਲਤ ਹੈਗੀ ਆ, ਬਾਕੀ ਸੂਬਿਆਂ ਦੇ ਬਾਰੇ ਜਿਹੜੀ ਆ ਉਹ ਆਪਣੇ ਕੋਲ ਜਾਣਕਾਰੀ ਨਹੀਂ ਹੈਗੀ। ਗੂਗਲ ਦੇ ਉੱਤੇ ਤੁਸੀਂ ਉਸ ਦੇ ਬਾਰੇ ਜਿਹੜਾ ਉਹ ਸਰਚ ਜਿਹੜੀ ਉਹ ਕਰ ਸਕਦੇ ਆ, ਜਾਂ ਤੁਸੀਂ ਆਪਣੀ ਕਾਉਂਟੀ ਦੀ ਵੈਬਸਾਈਟ ਦੇ ਉੱਤੇ ਉਹ ਸਰਚ ਕਰ ਸਕਦੇ ਆ। ਬਾਕੀ ਅੱਜ ਰਾਸ਼ਟਰਪਤੀ ਟਰੰਪ ਨੇ 3 ਜਿਹੜੀਆਂ ਰੈਲੀਜ਼ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਉਹ ਕੀਤੀਆਂ। ਪੈਨਸਿਲਵੇਨੀਆ ਦੇ ਵਿੱਚ ਜਿਹੜੇ ਉਹਨਾਂ ਨੇ ਅੱਜ ਤਕਰੀਬਨ 88 ਮਿੰਟ ਆਪਣਾ ਜਿਹੜਾ ਉਹ ਭਾਸ਼ਣ ਜਿਹੜਾ ਉਹ ਦਿੱਤਾ, ਤੇ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਸਟੇਟ ਦੇ ਵਿੱਚ ਇੱਕ ਹੋਰ ਮਾਰਟਿਨਸਬਰਗ ਦੇ ਵਿੱਚ ਵੀ ਜਿਹੜੀ ਇੱਕ ਰੈਲੀ ਜਿਹੜੀ ਉਹ ਕੀਤੀ ਆ। ਡੈਮੋਕ੍ਰੇਟਸ ਨੇ ਪੈਨਸਿਲਵੇਨੀਆ ਦੇ ਵਿੱਚ ਸੁਪਰੀਮ ਕੋਰਟ ਨੂੰ ਗੁਹਾਰ ਲਾਈ ਸੀ ਵੀ ਜਿਹੜੀ ਬੈਲਟ ਐਕਸਟੈਂਸ਼ਨ ਆ ਉਸ ਨੂੰ ਜਿਹੜਾ ਆ ਉਹ ਮੰਨਣ, ਪਰ ਸੁਪਰੀਮ ਕੋਰਟ ਨੇ ਪੈਨਸਿਲਵੇਨੀਆ ਦੇ ਡੈਮੋਕ੍ਰੇਟਸ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਆ। ਤੇ ਇਹ ਜਿਹੜੀ ਕੀ ਇੱਕ ਬੈਟਲ ਗਰਾਊਂਡ ਸਟੇਟ ਆ, ਉੱਥੇ ਜਿਹੜਾ ਬੈਲਟ ਰਿਸਿਪਟ ਡੈਡਲਾਈਨ ਆ ਉਸ ਨੂੰ ਐਕਸਟੈਂਡ ਜਿਹੜਾ ਆ ਉਹ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਨੇ ਪੈਨਸਿਲਵੇਨੀਆ ਦੇ ਵਿੱਚ 3 ਦਿਨ ਦਾ ਵਕਫਾ ਜਿਹੜਾ ਉਹ ਦਿੱਤਾ ਆ ਇਲੈਕਸ਼ਨ ਅਧਿਕਾਰੀਆਂ ਨੂੰ, ਵੀ ਜੇ ਪੋਸਟਮਾਰਕ ਇਲੈਕਸ਼ਨ ਡੇ ਵਾਲੇ ਦਿਨ ਤੱਕ ਹੈਗੀ ਆ ਤਾਂ 3 ਦਿਨ ਦੇ ਵਿੱਚ ਆ ਜਾਂਦੀ ਹੈ ਤੇ ਫਿਰ ਤਾਂ ਠੀਕ ਆ, ਤੇ ਜੇ ਉਸ ਤੋਂ ਬਾਅਦ ਦੇ ਵਿੱਚ ਪੋਸਟਮਾਰਕ ਹੋਈ ਆ ਉਹ ਇਲੀਜੀਬਲ ਜਿਹੜੀ ਆ ਉਹ ਮੰਨੀ ਜਾਊਗੀ। ਜਿਹੜੇ ਡੈਮੋਕ੍ਰੇਟ ਸੀਗੇ ਉਹ ਕਹਿ ਰਹੇ ਸੀਗੇ ਵੀ ਇਹ 3 ਦਿਨ ਦੀ ਥਾਂ ਦੇ ਉੱਤੇ ਇਹਨਾਂ ਦਿਨਾਂ ਨੂੰ ਜਿਹੜਾ ਹੋਰ ਜ਼ਿਆਦਾ ਵਧਾਇਆ ਜਾਵੇ। ਸੋ ਇਸ ਦੇ ਵਿੱਚ ਉਹਨਾਂ ਨੂੰ ਇੱਦਾਂ ਹੋਇਆ ਆ। ਉੱਧਰ ਆਇਓਵਾ ਦੇ ਵਿੱਚ ਕਹਿੰਦੇ ਅੱਜ ਜੋ ਬਾਈਡਨ ਉੱਥੇ ਅਰਲੀ ਵੋਟਿੰਗ ਦੇ ਲਈ ਜਿਹੜੇ ਉਹ ਉੱਥੇ ਪਹੁੰਚੇ। ਵੋਟਰ ਐਕਟੀਵੇਸ਼ਨ ਸੈਂਟਰ ਦੇ ਵਿੱਚ ਇੱਕ ਫੀਲਡ ਆਫਿਸ ਸੀ, ਉੱਥੇ ਉਹ ਪਹੁੰਚੇ। ਉਹਨਾਂ ਨੇ ਬਾਹਰ ਕੁਛ ਜਿਹੜੇ ਵੋਟਰ ਸੀਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਪਰ ਕਹਿੰਦੇ ਆਫਿਸ ਦੇ ਵਿੱਚ ਅੰਦਰ ਨਹੀਂ ਗਏ। ਗ੍ਰੀਟ ਉਹਨਾਂ ਨੇ ਕੀਤਾ ਕੁਛ ਕੁ ਸ਼ਬਦ ਜਿਹੜੇ ਬੋਲ ਕੇ ਬਾਅਦ 'ਚ ਆਪਣੇ ਅਗਲੇ ਮੁਕਾਮ ਵੱਲ ਨੂੰ ਜਿਹੜੇ ਆ ਉਹ ਤੁਰ ਪਏ ਸੀਗੇ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਤਰ੍ਹਾਂ ਦੇ ਨਾਲ ਰੈਕਡ ਇਸ ਵਾਰੀ ਵੋਟਿੰਗ ਪੈ ਰਹੀ ਹੈਗੀ ਆ। 62 ਮਿਲੀਅਨ ਲੋਕਾਂ ਨੇ ਆਲਰੇਡੀ ਜਿਹੜੀ ਵੋਟ ਪਾ ਦਿੱਤੀ ਹੈਗੀ ਆ। ਸੋ ਇਹ ਬਹੁਤ ਹੀ ਰੈਕਡ ਆ। ਇਹਦਾ ਇੱਕ ਕਾਰਨ ਤਾਂ ਇਹ ਆ ਵੀ ਇਸ ਵਾਰੀ ਬਹੁਤ ਇੰਟਰਸਟਿੰਗ ਇਲੈਕਸ਼ਨ ਹੈਗੀ ਆ, ਤੇ ਦੂਸਰੇ ਨੰਬਰ 'ਤੇ ਕਰੋਨਾ ਨੂੰ ਲੈ ਕੇ ਵੀ ਕਈ ਸਟੇਟਸ ਦੇ ਵਿੱਚ ਤਾਂ ਸਿਰਫ ਮੇਲ ਇਨ ਬੈਲਟ ਹੀ ਹੈਗਾ ਆ। ਸੋ ਇਹ ਜਿਹੜੇ ਨਵਾਂ ਡਾਟਾ ਆਇਆ ਹੈਗਾ ਯੂਨੀਵਰਸਿਟੀ ਆਫ ਫਲੋਰੀਡਾ ਵੱਲੋਂ ਆਇਆ। ਤੇ ਦੂਸਰਾ ਇੱਕ ਇਹ 'ਚ ਹੋਰ ਬੜੀ ਹੈਰਾਨੀ ਵਾਲੀ ਖਬਰ ਹੈਗੀ ਆ ਵੀ ਇਸ ਵਾਰੀ ਜਿਹੜੇ ਯੰਗ ਵੋਟਰਸ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਰਹੇ ਹੈਗੇ ਆ।
18 ਸਾਲ ਤੋਂ ਲੈ ਕੇ 29 ਸਾਲ ਦੇ ਜਿਹੜੇ ਵੋਟਰਸ ਆ ਉਹ ਬਿਗ ਵੇ ਕਹਿੰਦੇ ਵੀ ਐਂਟਰ ਹੋ ਰਿਹਾ ਹੈ। ਸੈਂਟਰ ਫਾਰ ਇਨਫੋਰਮੇਸ਼ਨ ਐਂਡ ਰਿਸਰਚ ਔਨ ਸਿਵਲ ਲਰਨਿੰਗ ਐਂਡ ਇੰਗੇਜਮੈਂਟ ਜਿਹੜੀ ਆ ਇਸ ਆਰਗੇਨਾਈਜੇਸ਼ਨ ਵੱਲੋਂ, ਜੋ ਕਿ ਟੁਫਟ ਯੂਨੀਵਰਸਿਟੀ ਦੇ ਨਾਲ ਸੰਬੰਧ ਕਰਦੀ, ਉਹਨਾਂ ਨੇ ਦੱਸਿਆ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਕੁਛ ਕੁ ਖਬਰਾਂ ਇੱਦਾਂ ਆ ਰਹੀਆਂ ਜਿਹੜੀਆਂ ਰਾਸ਼ਟਰਪਤੀ ਟਰੰਪ ਦੇ ਦੁਆਰਾ ਕੁਛ ਰੈਲੀਜ਼ ਕੀਤੀਆਂ ਗਈਆਂ ਸੀਗੀਆਂ ਮਿਨੇਸੋਟਾ ਦੇ ਵਿੱਚ ਸਤੰਬਰ ਦੇ ਦੌਰਾਨ। 3 ਜਿਹੜੇ ਕਹਿੰਦੇ ਕੋਵਿਡ-19 ਦੇ ਆਊਟਬ੍ਰੇਕ ਉੱਥੋਂ ਦੇ ਅਧਿਕਾਰੀਆਂ ਦੇ ਮੁਤਾਬਕ ਜਿਹੜੇ ਟਰੰਪ ਕੈਂਪੇਨ ਇਵੈਂਟਸ ਦੇ ਨਾਲ ਜੁੜੇ ਹੋਏ ਨਜ਼ਰ ਜਿਹੜੇ ਉਹ ਆਏ ਨੇ। ਕਹਿੰਦੇ ਵੀ 21 ਕੇਸ ਇੱਕ ਆਊਟਬ੍ਰੇਕ ਦੇ ਜਿਹੜੇ ਆ ਉਹ ਬੈਮਿਡ ਜੀ ਕਰਕੇ ਜਿੱਥੇ ਰੈਲੀ ਕੀਤੀ ਗਈ ਸੀ 18 ਸਤੰਬਰ ਨੂੰ, ਉਸ ਦੇ ਨਾਲ ਜਿਹੜੀ ਉਹ ਜੁੜੀ ਹੋਈ ਆ। ਇਸੇ ਤਰੀਕੇ ਦੇ ਨਾਲ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉੱਥੇ ਜਿਹੜੀ ਉਹ ਕੀਤੀ ਸੀਗੀ ਮਿਨੀਐਪੋਲਿਸ ਦੇ ਵਿੱਚ ਅਤੇ ਡੁਲੁਥ ਜਿਹੜਾ ਹੈਗਾ ਆ ਉਹਨਾਂ ਥਾਵਾਂ ਦੇ ਉੱਤੇ। ਸੋ ਇਹ ਜਿਹੜੀਆਂ ਚੀਜ਼ਾਂ ਕੁਛ ਚਿਰ ਬਾਅਦ ਹੀ ਜਿਹੜੀਆਂ ਆਊਟਬ੍ਰੇਕਸ ਆ ਉਸ ਦਾ ਪਤਾ ਜਿਹੜਾ ਉਹ ਲੱਗਦਾ ਹੁੰਦਾ ਆ। ਸੋ ਅਜੇ ਵੀ ਬਹੁਤ ਸਾਰੇ ਲੋਕ ਰੈਲੀਜ਼ ਦੇ ਵਿੱਚ ਜਾਂਦੇ ਨੇ। ਚਲੋ ਹਰ ਇੱਕ ਦਾ ਆਪੋ ਆਪਣਾ ਹੱਕ ਆ, ਆਪੋ ਆਪਣੀ ਮਰਜ਼ੀ ਜਿਹੜੀ ਉਹ ਹੈਗੀ ਆ, ਪਰ ਜਿਹੜੇ ਲੋਕ ਬਿਮਾਰ ਨੇ ਜਾਂ ਜਿਹੜੇ ਜ਼ਿਆਦਾ ਵਲਨਰੇਬਲ ਨੇ, ਜਿਨ੍ਹਾਂ ਨੂੰ ਜ਼ਿਆਦਾ ਬਿਮਾਰ ਹੋਣ ਦਾ ਖਤਰਾ ਆ, ਉਹ TV ਦੇ ਉੱਤੇ ਜਾਂ ਰੇਡੀਓ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਉਹਨਾਂ ਦੇ ਵਿਚਾਰ ਜਿਹੜੇ ਉਹ ਇਸ ਤਰੀਕੇ ਦੇ ਨਾਲ ਉਹ ਸੁਣ ਸਕਦੇ ਨੇ, ਅਤੇ ਆਪਣੇ ਆਪ ਨੂੰ ਜਿਹੜਾ ਉਹ ਤੁਸੀਂ ਜ਼ਰੂਰ ਬਚਾ ਕੇ ਵੀ ਜਿਹੜਾ ਉਹ ਰੱਖਿਆ ਜਾਵੇ। ਉੱਧਰ ਜੀ 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 ਕਮਲਾ ਹੈਰਿਸ ਨੇ ਅੱਜ ਟਵੀਟ ਕੀਤਾ ਵੀ ਉਸਨੇ ਆਲਰੇਡੀ ਅਰਲੀ ਵੋਟ ਜਿਹੜੀ ਉਹ ਕਰ ਦਿੱਤੀ ਹੈ, ਅਤੇ ਉਹਨੇ ਸਵਾਲ ਪੁੱਛਿਆ ਸਾਰਿਆਂ ਨੂੰ ਵੀ ਕੀ ਤੁਸੀਂ ਆਪ ਅਰਲੀ ਵੋਟ ਜਿਹੜੇ ਉਹ ਕਰ ਚੁੱਕੇ ਹੋ ਜਾਂ ਨਹੀਂ। ਇਹ ਕੈਲੀਫੋਰਨੀਆ ਦੇ ਸੈਨੇਟਰ ਜਿਹੜੇ ਪਹਿਲੇ ਬਣੇ ਨੇ ਜਿਨ੍ਹਾਂ ਨੇ ਕਨਫਰਮ ਕੀਤਾ ਵੀ ਉਹਨਾਂ ਨੇ ਵੋਟਿੰਗ ਬਾਏ ਮੇਲ ਦਾ ਜਿਹੜਾ ਵਰਤੋਂ ਜਿਹੜੀ ਉਹ ਕੀਤੀ ਆ। ਬੀਤੇ ਦਿਨਾਂ 'ਚ ਉਪ ਰਾਸ਼ਟਰਪਤੀ ਮਾਈਕ ਪੈਂਸ ਆ, ਉਹਨਾਂ ਨੇ ਇੰਡੀਆਨਾ ਦੇ ਵਿੱਚ ਜਾ ਕੇ ਖੁਦ ਜਿਹੜੀ ਅਰਲੀ ਵੋਟਿੰਗ ਲਾਈਨ ਦੇ ਵਿੱਚ ਲੱਗ ਕੇ ਜਿਹੜੀ ਆ ਵੋਟ ਆ ਉਹ ਪਾਈ ਸੀਗੀ। ਅਤੇ ਰਾਸ਼ਟਰਪਤੀ ਟਰੰਪ ਸ਼ਾਇਦ ਕਿਹਾ ਜਾ ਰਿਹਾ ਵੀ ਆਉਂਦੇ ਇਸ ਵੀਕਐਂਡ ਦੇ ਉੱਤੇ ਫਲੋਰੀਡਾ ਦੇ ਵਿੱਚ ਜਾ ਕੇ ਇੱਕ ਤਾਂ ਰੈਲੀ ਦੇ ਨਾਲ ਨਾਲ ਜਿਹੜਾ ਆ ਉਹ ਉੱਥੇ ਖੁਦ ਵੀ ਵੋਟ ਪਾ ਸਕਦੇ ਆ। ਇਸ ਤੋਂ ਪਹਿਲਾਂ ਬੀਤੇ ਦਿਨਾਂ ਦੇ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਜਿਹੜਾ ਵੋਟਿੰਗ ਬਾਏ ਮੇਲ ਦੀ ਗੱਲ ਜਿਹੜੀ ਕੀਤੀ ਸੀ, ਵੀਡੀਓ ਬਣਾ ਕੇ ਉਹਨਾਂ ਨੇ ਉਹ ਪਾਈ ਸੀਗੀ। ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਕਤਰ ਏਅਰਵੇਜ਼ ਦੀ ਜਿਹੜੀ ਫਲਾਈਟ ਆ, ਕਹਿੰਦੇ ਪਈ ਉਸ ਦੇ ਇੱਕ ਬਾਥਰੂਮ ਦੇ ਵਿੱਚੋਂ ਇੱਕ ਜਿਹੜਾ ਬੱਚਾ ਹੈ, ਨਵਜੰਮਿਆ ਬੱਚਾ ਲੱਭਿਆ ਹਮਾਦ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ। ਉਸ ਤੋਂ ਬਾਅਦ ਇਸ ਏਅਰਲਾਈਨ ਦੇ ਵਿੱਚ ਜਿੰਨੀਆਂ ਵੀ ਲੇਡੀ ਸੀਗੀਆਂ ਉਹਨਾਂ ਨੂੰ ਕਹਿੰਦੇ ਬਾਅਦ ਦੇ ਵਿੱਚ ਐਂਬੂਲੈਂਸ ਲਿਜਾ ਕੇ ਅਤੇ ਉਹਨਾਂ ਨੂੰ ਸਟ੍ਰਿਪ ਸਰਚ ਕੀਤਾ ਗਿਆ ਵੀ ਪਤਾ ਲੱਗ ਸਕੇ ਕਿਸ ਜਿਹੜੀ ਲੇਡੀ ਆ ਉਹਦਾ ਇਹ ਬੱਚਾ ਸੀ। ਸੋ ਇਸ ਨੂੰ ਦੇਖਦੇ ਹੋਏ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਆ ਉਹ ਬਹੁਤ ਅਪਸੈਟ ਹੈਗੀ ਆ। ਉਹ ਕਹਿੰਦੇ ਪਈ ਜਿਹੜੀ ਇੱਦਾਂ ਦੀ ਇੰਸੀਡੈਂਟਸ ਹੋਣੀ ਆ ਉਹ ਟੋਟਲੀ ਅਨਐਕਸੈਪਟੇਬਲ ਹੈਗੀਆਂ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਵਾਰੀ ਫਿਰ ਟਵਿੱਟਰ ਨੇ ਰਾਸ਼ਟਰਪਤੀ ਟਰੰਪ ਦੀ ਟਵੀਟ ਜਿਸ ਦੇ ਵਿੱਚ ਉਹਨਾਂ ਨੇ ਫਿਰ ਮੇਲ ਇਨ ਬੈਲਟ ਦੇ ਉੱਤੇ ਜਿਹੜੇ ਸਵਾਲ ਚੁੱਕੇ ਆ, ਉਸ ਦੇ ਜਿਹੜਾ ਹੇਠਾਂ ਉਹਨਾਂ ਨੇ ਫਿਰ ਪੋਟੈਂਸ਼ੀਅਲੀ ਮਿਸਲੀਡਿੰਗ ਦਾ ਜਿਹੜਾ ਇੱਕ ਕਹਿ ਲਓ ਵੀ ਫਲੈਗ ਆ ਉਹ ਲਾ ਦਿੱਤਾ ਹੈਗਾ ਆ। ਸੋ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫਿਰ ਬਗੈਰ ਕਿਸੇ ਸਬੂਤ ਤੋਂ ਕਹਿਤਾ ਵੀ ਇਹਨਾਂ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਪ੍ਰੋਬਲਮਸ ਮੇਲ ਇਨ ਬੈਲਟ ਦੇ ਵਿੱਚ ਉਹ ਹੈਗੀਆਂ ਆ, ਅਤੇ ਬਿਗ ਪ੍ਰੋਬਲਮਸ ਐਂਡ ਡਿਸਕ੍ਰਿਪੈਂਸੀਜ਼ ਵਿਦ ਮੇਲ ਇਨ ਬੈਲਟ ਆਲ ਓਵਰ USA। ਇਹ ਉਹਨਾਂ ਨੇ ਅੱਜ ਜਿਹੜਾ ਰਾਤ ਨੂੰ ਟਵੀਟ ਜਿਹੜਾ ਉਹ ਕੀਤਾ ਸੀਗਾ, ਅਤੇ ਹੁਣ ਕਹਿੰਦੇ ਵੀ ਉਸ ਦੇ ਹੇਠਾਂ ਟਵਿੱਟਰ ਨੇ ਇਹ ਫਲੈਗ ਜਿਹੜਾ ਇਸ ਨੂੰ ਕਰ ਦਿੱਤਾ ਹੈਗਾ ਆ। ਸੋ ਇਹ ਕਾਫੀ ਵਾਰੀ ਹੋ ਚੁੱਕਾ ਹੈ ਆਲਰੇਡੀ ਇਸ ਇਲੈਕਸ਼ਨ ਸਾਈਕਲ ਦੇ ਵਿੱਚ ਟਵਿੱਟਰ ਦੇ ਦੁਆਰਾ ਜਾਂ ਫੇਸਬੁੱਕ ਦੇ ਦੁਆਰਾ ਰਾਸ਼ਟਰਪਤੀ ਟਰੰਪ ਦੀਆਂ ਕੁਛ ਅਜਿਹੀਆਂ ਮਿਸਲੀਡਿੰਗ ਜਿਹੜੀਆਂ ਕਹਿੰਦੇ ਆ ਟਵੀਟਸ ਆ ਜਾਂ ਗੱਲਾਂ ਆ, ਉਹਨਾਂ ਉੱਤੇ ਇਸ ਤਰੀਕੇ ਦੇ ਨਾਲ ਮਾਰਕਾ ਜਿਹੜਾ ਉਹ ਲਾਇਆ ਹੋਵੇ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਹਰੀਕੇਨ ਜ਼ੈਟਾ ਆ ਉਹ 5ਵਾਂ ਇੱਕ ਵੱਡਾ ਸਟੋਰਮ ਬਣ ਗਿਆ ਜਿਹੜਾ ਕਿ ਲੂਜ਼ੀਆਨਾ ਸਟੇਟ ਨੂੰ ਹਿੱਟ ਕਰੇਗਾ। ਇਸ ਤੋਂ ਪਹਿਲਾਂ ਜਿਹੜੇ 4 ਸਟੋਰਮ ਆ ਆਲਰੇਡੀ ਇਸ ਸੀਜ਼ਨ ਦੇ ਵਿੱਚ ਹਿੱਟ ਕਰ ਚੁੱਕੇ ਆ ਲੂਜ਼ੀਆਨਾ ਏਰੀਏ ਨੂੰ। ਸੋ ਕਹਿੰਦੇ ਉੱਥੇ ਵੀ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ 80 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ, ਜਿਹਦੇ ਨਾਲ ਕਾਫੀ ਜਿਹੜਾ ਆ ਨੁਕਸਾਨ ਹੋ ਸਕਦਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਐਮੀ ਕੋਨੀ ਬੈਰਟ ਜਿਹੜੇ ਜੱਜ ਆ ਉਹਨਾਂ ਦੀ ਸਵੀਅਰਿੰਗ ਇਨ ਸੈਰਮਨੀ ਦੇ ਵਿੱਚ ਸੋਸ਼ਲੀ ਡਿਸਟੈਂਸ ਕਹਿੰਦੇ ਆ ਜਿਹੜੀ ਆਡੀਅੰਸ ਹੋਊਗੀ ਉਹਨਾਂ ਨੂੰ ਰੱਖਿਆ ਗਿਆ, ਅਤੇ ਮਾਸਕ ਵੀ ਪਾਉਣ ਦੀਆਂ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਵਾਈਟ ਹਾਊਸ ਨੇ ਇਸ ਦੇ ਬਾਰੇ ਜਿਹੜੀ ਉਹ ਅੱਜ ਜਾਣਕਾਰੀ ਦਿੱਤੀ ਹੈਗੀ ਆ। ਸੋ ਸਵੀਅਰਿੰਗ ਇਨ ਸੈਰਮਨੀ ਦੇ ਲਈ
ਜਿਹੜੇ ਆ ਉਹ ਜਿਹੜੇ ਜਸਟਿਸ ਕਲੈਰੈਂਸ ਥੋਮਸ ਨੇ ਉਹ ਉਹਨਾਂ ਨੂੰ ਕਰਾਉਣਗੇ, ਅਤੇ ਕੱਲ੍ਹ ਫਾਰਮਲੀ ਜਿਹੜੀ ਅਧਿਕਾਰਤ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਥਾਂ ਆ ਉਹ ਉਹਨਾਂ ਨੂੰ ਜਿਹੜਾ ਆ ਇਹ ਜਿਹੜਾ ਕਹਿੰਦੇ ਆ ਵੀ ਜਿਹੜੇ ਚੀਫ ਜਸਟਿਸ ਆ ਉਹਨਾਂ ਦੇ ਦੁਆਰਾ ਅਧਿਕਾਰਤ ਸਹੁੰ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਚੁਕਾਈ ਜਾਵੇਗੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਡੈਮੋਕ੍ਰੇਟਸ ਆ ਉਹ ਜਿਹੜਾ ਮਾਈਕ ਬਲੂਮਬਰਗ ਹੈਗਾ ਆ ਉਹਨੂੰ ਹੁਣ ਉਹਦੀ ਜਿਹੜੀ ਮਿਹਨਤ ਕਰ ਰਹੇ ਆ, ਕਹਿੰਦੇ ਪਈ ਤੁਸੀਂ ਜਿਹੜੇ ਆ ਵੱਧ ਤੋਂ ਵੱਧ ਪੈਸੇ ਆ ਉਹ ਸੈਨੇਟ ਦੇ ਵਿੱਚ ਸਪੈਂਡ ਕਰੋ। ਸਰੋਤਿਆਂ ਨੂੰ ਯਾਦ ਹੋਊਗਾ ਮਾਈਕਲ ਬਲੂਮਬਰਗ ਨੇ ਆਪ ਵੀ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਇੱਕ ਵਾਰ ਬਣਿਆ ਸੀ ਅਤੇ $500 ਮਿਲੀਅਨ ਸਪੈਂਡ ਕੀਤਾ ਸੀ। ਉਸ ਤੋਂ ਬਾਅਦ ਉਸਨੇ ਕਿਹਾ ਸੀ ਵੀ ਮੈਂ ਪ੍ਰੈਜ਼ੀਡੈਂਟ ਨੂੰ ਹਰਾਉਣ ਲਈ ਵੀ ਕਾਫੀ ਮਿਲੀਅਨਸ ਆਫ ਡਾਲਰ ਦਊਂਗਾ, ਕਿਉਂਕਿ ਜਿਹੜੇ ਕਹਿੰਦੇ ਵੀ ਸੁਪਰ ਪੈਕ ਆ ਉਹ ਬਹੁਤ ਜ਼ਿਆਦਾ ਅਮਾਊਂਟ ਜਿਹੜਾ ਆ ਮਿਚ ਮਕੌਨਲ ਵਾਲੀ ਸੀਟ ਆ ਉਹਦੇ ਉੱਤੇ ਸਪੈਂਡ ਕਰ ਰਿਹਾ ਹੈਗਾ। ਸੋ ਉਹਨਾਂ ਨੂੰ ਹਰਾਉਣ ਦੇ ਲਈ ਉਹਨਾਂ ਨੇ ਬਲੂਮਬਰਗ ਤੱਕ ਪਹੁੰਚ ਕੀਤੀ ਆ ਵੀ ਹੋਰ ਵੀ ਜਿਹੜੇ ਸੈਨੇਟ ਰੇਸ ਆ ਉਹਨਾਂ ਦੇ ਵਿੱਚ ਉਹਦੇ ਵੱਲੋਂ ਹੈਲਪ ਹੋਵੇ। ਇਸ ਵਾਰੀ 7-8 ਦੇ ਕਰੀਬ ਜਿਹੜੀਆਂ ਸੈਨੇਟ ਸੀਟਸ ਆ ਉਹ ਕਾਫੀ ਜਿਹੜੇ ਟਿਕਿੰਗ ਪੁਆਇੰਟ ਤੇ ਕਹਿ ਸਕਦੇ ਹਾਂ ਆਪਾਂ ਰਿਪਬਲਿਕਨ ਲੂਜ਼ ਵੀ ਕਰ ਸਕਦੇ ਹੈਗੇ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਆਉਣ ਵਾਲਾ ਸਮਾਂ ਜਿਹੜਾ ਆ ਇਕਨੋਮਿਕਲੀ ਆਰਥਿਕ ਤੌਰ ਦੇ ਉੱਤੇ ਪਤਾ ਨਹੀਂ ਕਿੱਦਾਂ ਦਾ ਬਣਨਾ ਆ, ਪਰ ਇੱਕ ਕਹਿੰਦੇ ਕਾਫੀ ਲਾਰਜ ਕਾਰਪੋਰੇਟ ਲੈਂਡਲੋਰਡਸ ਆ ਉਹਨਾਂ ਨੇ ਤਕਰੀਬਨ 10,000 ਤੋਂ ਵੱਧ eviction ਐਕਸ਼ਨਸ ਜਿਹੜੇ 5 ਵੱਖ-ਵੱਖ ਸੂਬਿਆਂ ਦੇ ਵਿੱਚ ਸਤੰਬਰ ਤੋਂ ਬਾਅਦ ਦੇ ਵਿੱਚ ਆਲਰੇਡੀ ਫਾਈਲ ਕਰ ਚੁੱਕੇ ਹੈਗੇ ਆ। ਜਿੰਨੀ ਦੇਰ ਤੱਕ ਤਾਂ ਮੋਰੀਟੋਰੀਅਮ ਸੀਗਾ ਉਨੀ ਦੇਰ ਤੱਕ ਤਾਂ ਇਹਨਾਂ ਨੇ ਅਦਾਲਤ ਦਾ ਸਹਾਰਾ ਜਿਹੜਾ ਉਹ ਨਹੀਂ ਸੀ ਲੈ ਸਕਦੇ, ਪਰ ਹੁਣ ਬਹੁਤ ਸਾਰੇ ਜਿਹੜੇ ਟੈਨੈਂਟਸ ਆ ਜਿਨ੍ਹਾਂ ਨੇ ਕਿਰਾਇਆ ਨਹੀਂ ਦਿੱਤਾ ਜਾਂ ਦੇਣ ਦੇ ਕਾਬਲ ਨਹੀਂ ਰਹੇ ਕੋਵਿਡ ਦੇ ਕਰਕੇ, ਉਹਨਾਂ ਦੇ ਉੱਤੇ ਜਿਹੜੀ ਮਾਰ ਪਈ ਆ। ਹੁਣ 5 ਵੱਖ-ਵੱਖ ਸੂਬਿਆਂ ਦੇ ਵਿੱਚ ਇੱਕ ਵੱਡੀ ਕਾਰਪੋਰੇਸ਼ਨ ਜਿਹੜੀ ਹੈਗੀ ਆ ਪ੍ਰੋਗਰੈਸ ਰੈਜ਼ੀਡੈਂਸ਼ੀਅਲ, ਉਹਨਾਂ ਦੇ ਦੁਆਰਾ ਜਿਹੜੇ ਆ 10,000 ਤੋਂ ਵੱਧ eviction ਨੋਟਿਸਿਸ ਜਿਹੜੇ ਆ ਉਹ ਘੱਲੇ ਜਾਣਗੇ। ਸੋ ਇਹ ਸ਼ੁਰੂਆਤ ਆ, ਆਉਣ ਵਾਲੇ ਦਿਨਾਂ 'ਚ ਅਜੇ ਪਤਾ ਨਹੀਂ ਆ ਵੀ ਆਉਣ ਵਾਲੇ ਦਿਨਾਂ 'ਚ ਕੀ ਕੁਛ ਜਿਹੜਾ ਹੋਊਗਾ। ਜੇ ਰੈਂਟਰਸ evict ਜਿਹੜੇ ਹੋਣ ਦੇ ਕਗਾਰ ਦੇ ਉੱਤੇ ਆਉਣਗੇ ਤਾਂ ਹੋ ਸਕਦਾ ਵੀ ਕਈ ਫੋਰਕਲੋਜ਼ਰ ਵੀ ਜਿਹੜੇ ਉਹ ਹੋ ਸਕਦੇ ਆ। ਜਿਹੜੇ ਲੋਕਾਂ ਦੇ ਘਰ ਆ ਜਿਨ੍ਹਾਂ ਦਾ ਇੱਕੋ ਇੱਕ ਸਾਧਨ ਇੱਕ ਉਹ ਇਨਵੈਸਟਮੈਂਟ ਪ੍ਰਾਪਰਟੀ ਹੋਈ ਸੀਗੀ ਕਹਿ ਸਕਦੇ ਹਾਂ, ਅਤੇ ਉਹ ਰੈਂਟ ਹੀ ਉਹਨਾਂ ਦਾ ਇੱਕ ਸਾਧਨ ਸੀ, ਉਹਨਾਂ ਦੇ ਲਈ ਵੀ ਕਾਫੀ ਜਿਹੜਾ ਆਉਣ ਵਾਲੇ ਸਮੇਂ ਜਿਹੜੇ ਆ ਉਹ ਜੱਬ ਵਾਲੇ ਉਹ ਆ ਰਹੇ ਨੇ। ਅਗਲੀ ਖਬਰ ਵੱਲ ਚੱਲੀਏ, ਇਕੋਨਮੀ ਨਾਲ ਰਿਲੇਟਡ ਆ। ਚਾਰਲਸ ਸ਼ਵਾਬ ਇਹ ਕਹਿੰਦੇ ਆ ਵੀ ਅਸੀਂ 1,000 EMPLOYE ਨੂੰ ਲੇ ਆਫ ਕਰਨ ਜਾ ਰਹੇ ਹਾਂ, ਕਿਉਂਕਿ ਉਹਨਾਂ ਦਾ ਆਲਰੇਡੀ TD ਜਿਹੜਾ ਐਮਰੀਟ੍ਰੇਡ ਆ ਉਹਨਾਂ ਦੇ ਨਾਲ ਮਰਜਰ ਹੋ ਗਿਆ ਹੈਗਾ ਆ। ਚਾਰਲਸ ਸ਼ਵਾਬ ਨੇ ਪਿਛਲੇ ਸਾਲ ਐਗਰੀ ਕੀਤਾ ਸੀ ਵੀ ਉਹ TD ਐਮਰੀਟ੍ਰੇਡ ਨੂੰ $26 ਬਿਲੀਅਨ ਦੇ ਵਿੱਚ ਖਰੀਦਣਗੇ। ਸੋ ਜਦੋਂ ਹੁਣ ਉਹਨਾਂ ਦਾ ਸਾਰਾ ਕੁਝ ਇਹ ਕੰਪਲੀਟ ਹੋ ਗਿਆ ਟ੍ਰਾਂਜੈਕਸ਼ਨ, ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਜੋਬ ਕੱਟਸ ਕਰ ਦਿੱਤੀਆਂ ਹੈਗੀਆਂ। 1,000 ਦੇ ਕਰੀਬ ਜਿਹੜੇ ਫਾਈਨੈਂਸ਼ੀਅਲ ਐਨਾਲਿਸਟ ਹੈਗੇ ਆ ਉਹਨਾਂ ਨੂੰ ਲੇ ਆਫ ਕਰ ਦਿੱਤਾ ਗਿਆ ਹੈ। ਜੀ, ਅੱਜ ਜਿਹੜਾ ਇਕਨੋਮਿਕ ਤੌਰ ਦੇ ਉੱਤੇ ਬਲੱਡ ਬਾਥ ਕਹਿੰਦੇ ਇੱਕ ਹਿਸਾਬ ਦੇ ਨਾਲ ਡਾਓ ਜੋਨਸ ਮਾਰਕੀਟਸ ਦੇ ਵਿੱਚ ਜਿਹੜਾ ਉਹ ਰਿਹਾ, ਉਹ ਵੀ ਆંકੜੇ ਜਿਹੜੇ ਆ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੇ ਉਹ ਸਾਂਝੇ ਜ਼ਰੂਰ ਕਰਦੇ ਹਾਂ। ਅਤੇ ਹਰਜੋਤ ਸਿੰਘ ਜੀ ਵੀ 650 ਪੁਆਇੰਟ ਡਾਓ ਜੋਨਸ ਤਕਰੀਬਨ 2.25 ਸਵਾ 2% ਜਿਹੜੀ ਅੱਜ ਮਾਰਕੀਟ ਆ ਉਹ ਥੱਲੇ ਨੂੰ ਗਈ ਆ। ਇਸ ਦੇ ਮੁੱਖ ਕਾਰਨ ਇਹ ਰਹੇ ਵੀ COVID-19 ਦੇ ਕੇਸਿਸ ਜਿਹੜੇ ਉਹ ਬਹੁਤ ਜ਼ਿਆਦਾ ਵਧੇ ਆ। ਟੈਕਸਸ ਦੇ ਵਿੱਚ ਹੁਣ ਕਿਹਾ ਜਾ ਰਿਹਾ ਵੀ ਇਸ ਮੌਕੇ ਕਰੋਨਾ ਵਾਇਰਸ ਦੇ ਜਿਹੜੇ ਕੇਸ ਆ ਕੈਲੀਫੋਰਨੀਆ ਦੇ ਨਾਲ ਜਿਹੜੇ ਉਹ ਟਾਈ ਹੋ ਚੁੱਕੇ ਹੋਏ ਨੇ ਪੂਰੇ ਮੁਲਕ ਨੂੰ ਦੇ ਵਿੱਚ ਜਿਹੜੇ ਉਹ ਲੈ ਕੇ। ਮੌਜੂਦਾ ਤੌਰ ਦੇ ਉੱਤੇ ਜਿਹੜੇ ਰਾਈਟ ਨਾਓ ਕੇਸਿਸ ਜਿਹੜੇ ਵੱਧ ਰਹੇ ਨੇ ਉਹ ਉਹਨਾਂ ਸੂਬਿਆਂ ਦੇ ਵਿੱਚ ਆ ਜਿੱਦਾਂ ਰਾਸ਼ਟਰਪਤੀ ਟਰੰਪ ਰੈੱਡ ਬਲੂ ਸਟੇਟਸ ਕਰਦੇ ਨੇ। ਇਸ ਟਾਈਮ ਜਿਹੜੀਆਂ ਰਿਪਬਲਿਕਨ ਸਟੇਟਸ ਆ ਉਹਨਾਂ ਦੇ ਵਿੱਚ ਜਿਹੜੀਆਂ ਜ਼ਿਆਦਾ ਆંકੜੇ ਜਿਹੜੇ ਉਹ ਵੱਧ ਰਹੇ ਨੇ, ਅਤੇ ਉੱਧਰ ਕਿਸੇ ਵੀ ਤਰੀਕੇ ਦੀ ਕੋਈ ਸਟਿਮੂਲਸ ਪੈਕੇਜ ਦਾ ਜਿਹੜੀ ਸੰਭਾਵਨਾ ਉਹ ਘਟਦੀ ਜਾ ਰਹੀ ਆ। ਸੋ ਉਸ ਕਰਕੇ ਜਿਹੜਾ ਆ ਇਹ ਜਿਹੜਾ ਅੱਜ ਬਲੱਡ ਬਾਥ ਇੱਕ ਹਿਸਾਬ ਦੇ ਨਾਲ ਸਟਾਕ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਿਆ। ਇੱਕ ਟਾਈਮ ਦੇ ਉੱਤੇ 900 ਪੁਆਇੰਟ ਤੱਕ ਵੀ ਜਿਹੜੀ ਮਾਰਕੀਟ ਉੱਤੇ ਚਲੇ ਗਈ ਸੀ, ਪਰ ਇਨ ਦੀ ਐਂਡ ਜਦੋਂ ਬੰਦ ਹੋਈ ਆ 650 ਪੁਆਇੰਟ ਡਿੱਗੀ ਆ ਅਤੇ 27,685 ਦੇ ਉੱਤੇ ਕਲੋਜ਼ ਹੋਈ ਆ। ਉਧਰ ਨੈਸਡੈਕ ਦੇ ਵਿੱਚ 190 ਪੁਆਇੰਟ ਦੀ ਗਿਰਾਵਟ ਜਿਹੜੀ ਉਹ ਹੋਈ ਆ। 11,359 ਦੇ ਉੱਤੇ ਜਿਹੜੀ ਉਹ ਕਲੋਜ਼ ਹੋਇਆ ਆ। S&P ਦੇ ਵਿੱਚ ਵੀ 64 ਪੁਆਇੰਟਾਂ ਦੀ ਗਿਰਾਵਟ ਹੋਈ ਆ ਅਤੇ 3401 ਦੇ ਉੱਤੇ ਉਹ ਕਲੋਜ਼ ਹੋਈ ਆ। ਸੋਨੇ ਦੀ ਕੀਮਤ $1,907 ਪ੍ਰਤੀ ਆਊਂਸ ਰਹੀ ਹੈਗੀ ਆ।
ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ ਡਾਲਰ ਤੇ ਦੇਖਦੇ ਜਾਈਏ $1.32 ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਅਨ ਰੂਪੀ ਦੇ ਹਿਸਾਬ ਨਾਲ ਦੇਖਿਆ ਜਾਵੇ $73.97 ਰਹੀ ਆ। ਇੱਕ ਜ਼ਰੂਰ ਆਪਾਂ ਪੰਜਾਬੀ ਜਿਹੜੀ ਯੂਐਸਏ ਦੀ ਟੀਮ ਵੱਲੋਂ ਜੈਵੀਰ ਸਿੰਘ ਉਹਨਾਂ ਦਾ ਜਨਮ ਦਿਨ ਆ, ਉਹਨਾਂ ਨੂੰ ਜਨਮ ਦਿਨ ਤੇ ਵਧਾਈ ਦਿੰਦੇ ਆ। ਉਹ ਹਮੇਸ਼ਾ ਹੀ ਸਾਡੇ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਰਹਿੰਦੇ ਆ, ਤੇ ਬੱਚਾ ਬਸ ਸਾਡੇ ਜਿਹੜੇ ਪੰਜਾਬੀ ਜਿਹੜੀ ਯੂਐਸਏ ਦੇ ਕਈ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਹਿੱਸਾ ਵੀ ਲੈਂਦਾ ਰਹਿੰਦਾ ਹੈ। ਸੋ ਜੈਵੀਰ ਸਿੰਘ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਪੰਜਾਬੀ ਜਿਹੜੀ ਯੂਐਸਏ ਦੀ ਟੀਮ ਵੱਲੋਂ ਉਹਨਾਂ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ। ਜੀ, ਤੇ ਹੁਣ ਆਪਾਂ ਆਪਣਾ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਮਲੀਤ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।